ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਘਰਾਂ ਦੀ, ਕਾਰਾਂ ਦੀ, ਲਾਈਫ ਇੰਸ਼ੋਰੈਂਸ, ਹਰ ਤਰੀਕੇ ਦੀ ਇੰਸ਼ੋਰੈਂਸ ਲਈ ਇਹਨਾਂ ਨੂੰ ਹਮੇਸ਼ਾ ਯਾਦ ਰੱਖੋ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਹਰਮਿੰਦਰ ਸਮਰਾ ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ। ਕਹਿੰਦੇ ਸੰਸਦ ਦੇ ਵਿੱਚ ਪ੍ਰਧਾਨ ਮੰਤਰੀ ਦੇ ਭਰੋਸੇ ਦਰਮਿਆਨ ਪ੍ਰਦਰਸ਼ਨਕਾਰੀਆਂ ਲਈ ਅਸਥਾਈ ਜੇਲ੍ਹ ਦੇ ਚਰਚੇ ਚੱਲੇ। ਹਾਂ ਬਿਲਕੁਲ, ਦੇਖੋ ਅੱਜ ਵੈਸੇ ਨਾ ਸੰਸਦ ਦੇ ਵਿੱਚ ਵੀ ਤਿੱਖੇ ਤੀਰ ਚੱਲੇ ਆ। ਬਹੁਤ ਲੰਮਾ ਚੌੜਾ ਇੱਕ ਭਾਸ਼ਣ ਸੀਗਾ ਪ੍ਰਧਾਨ ਮੰਤਰੀ ਦਾ, ਤੇ ਜਦੋਂ ਪ੍ਰਧਾਨ ਮੰਤਰੀ ਲੋਕ ਸਭਾ ਤੇ ਰਾਜ ਸਭਾ 'ਚ ਬੋਲ ਰਹੇ ਸਨ, ਨਹਿਰੂ ਤੋਂ ਲੈ ਕੇ ਰਾਹੁਲ ਗਾਂਧੀ ਤੱਕ ਕਿਸੇ ਨੂੰ ਨਹੀਂ ਬਖਸ਼ਿਆ ਉਹਨਾਂ ਨੇ। ਤਾਂ ਜ਼ਿਆਦਾਤਰ ਸਮਾਂ ਉਹਨਾਂ ਨੇ ਆਲੋਚਨਾ 'ਚ ਹੀ ਕੱਢਿਆ, ਜਿਹੜਾ ਕਿ ਉਹਨਾਂ ਦਾ ਸਟਾਈਲ ਆ। ਔਰ ਆਲੋਚਨਾ ਵੀ ਐਸੀ ਕਿ ਮੇਰੇ ਖਿਆਲ ਦੇ ਨਾਲ ਕਈ ਵਾਰ ਭਗਵੰਤ ਮਾਨ, ਜਿਹੜਾ ਪੁਰਾਣਾ ਭਗਵੰਤ ਮਾਨ ਕਮੇਡੀਅਨ, ਉਹ ਵੀ ਫਿੱਕਾ ਪੈ ਜਾਂਦਾ। ਤਾਂ ਉਹ ਅੰਦਾਜ਼ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ। ਯੂਟਿਊਬ ਤੁਹਾਡੇ ਹੱਥਾਂ ਹੇਠ ਹੀ ਅੱਜ ਕੱਲ੍ਹ ਸਮਾਰਟਫੋਨ ਸਭ ਕੋਲ ਆ, ਆਈਫੋਨ ਦਾ ਵੀ ਜ਼ਮਾਨਾ ਹੈ। ਤਾਂ ਖੈਰ ਉਹ ਤਕਰੀਰ ਅੱਜ ਜਦੋਂ ਚੱਲ ਰਹੀ ਸੀ ਤਾਂ ਉਹਦੇ ਵਿੱਚ CAA ਤੇ ਵੀ ਉਹ ਬੋਲੇ ਆ ਕੁਛ ਮਿੰਟ, ਚੰਦ ਮਿੰਟ। ਤਾਂ ਉਹਨਾਂ ਨੇ ਇਹ ਗੱਲ ਫੇਰ ਸਦਨ ਦੇ ਵਿੱਚ ਖੜ ਕੇ ਆਖੀ ਆ ਕਿ ਇਸ ਮੁਲਕ ਦਾ ਵਸਿੰਦਾ, ਚਾਹੇ ਕੋਈ ਹਿੰਦੂ ਹੈ ਚਾਹੇ ਕੋਈ ਮੁਸਲਮਾਨ ਆ, ਕਿਸੇ ਨੂੰ ਇਸ ਕਾਨੂੰਨ ਤੋਂ ਕੋਈ ਦਿੱਕਤ ਨਹੀਂ ਹੋਣ ਵਾਲੀ। ਮਤਲਬ ਉਹਨਾਂ ਨੇ ਸਿੱਧੇ ਤੌਰ ਤੇ ਇੱਕ ਵਾਰ ਫੇਰ ਭਰੋਸਾ ਦਿੱਤਾ। ਵੈਸੇ ਉਹਨਾਂ ਨੇ ਜੋ ਦੇਣਾ ਸੀਗਾ ਇਸ ਸਾਰੇ ਪ੍ਰਦਰਸ਼ਨ ਨੂੰ ਤੇ ਦੇ ਦਿੱਤਾ ਕਿ ਇਹ ਸੰਯੋਗ ਨਹੀਂ, ਪ੍ਰਯੋਗ ਆ। ਪ੍ਰਯੋਗ ਤੋਂ ਭਾਵ ਵੈਸੇ ਉਹ ਵੀ ਅੱਜ ਕੱਲ੍ਹ ਕਾਫੀ ਪ੍ਰਯੋਗ ਕਰ ਰਹੇ ਆ, ਆਪਦੀ ਥਾਂ ਤੇ ਦਿੱਲੀ 'ਚ ਅਮਿਤ ਸ਼ਾਹ ਨੂੰ ਮੂਹਰੇ ਲਾਈ ਬੈਠੇ ਆ। ਤਾਂ ਕਹਿਣ ਦਾ ਭਾਵ ਇਹ ਹੋਆ ਕਿ ਉਹਨਾਂ ਨੇ CA ਤੇ ਅੱਜ ਇੱਕ ਕਾਫੀ ਲੰਮਾ ਚੌੜਾ ਭਰੋਸਾ ਦਿੱਤਾ ਕਿ CA ਦੇ ਵਿੱਚ ਕਿਸੇ ਵੀ ਭਾਰਤੀ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ, ਕੋਈ ਔਂਕੜ, ਕੋਈ ਦੁਸ਼ਵਾਰੀ ਨਹੀਂ ਆਉਣ ਵਾਲੀ। ਤੇ ਦੂਸਰੇ ਪਾਸੇ ਅੱਜ ਖਬਰ ਚੱਲਦੀ ਰਹੀ ਕਿ ਅਸਥਾਈ ਜੇਲ੍ਹ ਦੀਆਂ ਤਿਆਰੀਆਂ ਹੋ ਰਹੀਆਂ ਦਿੱਲੀ ਦੇ ਵਿੱਚ। ਤੇ ਅਸਥਾਈ ਜੇਲ੍ਹ ਬਾਰੇ ਦੱਸਿਆ ਗਿਆ ਕਿ ਸ਼ਾਇਦ ਵੋਟਾਂ ਤੋਂ ਪਹਿਲਾਂ ਇਹਨਾਂ ਨੂੰ ਰਾਉਂਡ ਅਪ ਕੀਤਾ ਜਾ ਸਕਦਾ ਪ੍ਰਦਰਸ਼ਨਕਾਰੀਆਂ ਨੂੰ। ਕਾਂਜਾਵਾਲਾ ਦੇ ਨੇੜੇ ਕੋਈ ਜੰਗਲੀ ਰਾਮ ਪਹਿਲਵਾਨ ਸਟੇਡੀਅਮ ਹੈ, ਉੱਥੇ ਅਸਥਾਈ ਜੇਲ੍ਹ ਜਿਹੜੀ ਆ ਬਣਾਉਣ ਦੀ ਇਜਾਜ਼ਤ ਮੰਗੀ ਗਈ। ਤਾਂ ਜਦੋਂ ਇਹ ਖਬਰ ਮੀਡੀਆ ਦੇ ਕੁਛ ਹਿੱਸਿਆਂ 'ਚ ਆਈ, ਛਾਇਆ ਹੋਈ, ਤਾਂ ਫਿਰ ਤੁਰੰਤ ਪੁਲਿਸ ਵੀ ਇਹਦੇ ਤੇ ਪ੍ਰਤੀਕਰਮ ਦਿੰਦੀ ਆ। ਪੁਲਿਸ ਕਹਿੰਦੀ ਆ ਕਿ ਨਹੀਂ, ਦਿੱਲੀ ਪੁਲਿਸ ਕਹਿੰਦੀ, ਵੈਸੇ ਦਿੱਲੀ ਪੁਲਿਸ ਦੀ ਹਾਂ ਨਾ ਦੇ ਵਿੱਚ ਵੀ ਕਈ ਰਾਜ਼ ਛੁਪੇ ਹੁੰਦੇ ਆ। ਤਾਂ ਇਹਨਾਂ ਨੇ ਵੈਸੇ ਡਿਨਾਈ ਕੀਤਾ, ਇਹ ਕਹਿੰਦੇ ਕਿ ਨਹੀਂ, ਇਸ ਤਰ੍ਹਾਂ ਦੀ ਕੋਈ ਸਾਡੀ ਮਨਸ਼ਾ ਨਹੀਂ, ਕੋਈ ਅਸੀਂ ਇਸ ਤਰ੍ਹਾਂ ਦੀ ਇਜਾਜ਼ਤ ਨਹੀਂ ਮੰਗੀ। ਪਰ ਡਰ ਤੈ ਜਿਹੜਾ ਉਹ ਹਾਲੇ ਵੀ ਬਣਿਆ ਹੋਇਆ, ਕਿਉਂਕਿ ਓਵੈਸੀ ਦਾ ਵੀ ਇੱਕ ਬਿਆਨ ਜਿਹੜਾ ਵੈਸੇ ਉਹ ਵੀ ਘੱਟ ਫਿਰਕੂ ਨਹੀਂ ਹੈ, ਉਹਨੇ ਵੀ ਇੱਕ ਬਿਆਨ ਦਿੱਤਾ ਵਾ ਜਿਹੜਾ ਡਰਾਉਣ ਵਾਲਾ। ਉਹ ਕਹਿੰਦਾ ਕਿ ਜਿਵੇਂ ਹੀ ਇਲੈਕਸ਼ਨ ਲੰਘੇਗਾ ਇਹ ਸ਼ਾਹੀਨ ਬਾਗ ਜਲਿਆਂਵਾਲਾ ਬਾਗ ਬਣ ਸਕਦਾ ਹੈ। ਤਾਂ ਇਸ ਤਰ੍ਹਾਂ ਦੇ ਬਿਆਨ ਜਿਹੜੇ ਨੇ ਉਹ ਡਰਾਉਂਦੇ ਆ। ਜਿੱਦਾਂ ਗਿਰੀਰਾਜ ਦਾ ਬਿਆਨ ਹੈ, ਗਿਰੀਰਾਜ ਕੀ ਕਹਿੰਦਾ, ਗਿਰੀਰਾਜ ਤੇ ਵੈਸੇ ਵੀ ਤੁਹਾਨੂੰ ਪਤਾ ਨਾ ਉਹ ਕਿੰਨੇ ਗਿਰੇ ਜਿਹੇ ਬਿਆਨ ਦਿੰਦੇ ਆ। ਤਾਂ ਸ਼ਾਇਦ ਤਾਂ ਗਿਰੀਰਾਜ ਸਿੰਘ ਜਿਹੜੇ ਆ ਉਹ ਸੁਰਖੀਆਂ 'ਚ ਰਹਿੰਦੇ ਆ। ਉਹ ਕਹਿੰਦੇ ਕਿ ਇਹ ਸੁਸਾਈਡ ਬੰਬਰ ਹੈ। ਹਿਸਾਬ ਲਾ ਲਓ, ਮੇਰੇ ਖਿਆਲ ਦੇ ਨਾਲ ਇਹ ਜਿਹੜੀ ਚੀਜ਼ ਆ ਉਹ ਸਭ ਤੋਂ ਘਿਨਾਉਣੀ ਚੀਜ਼ ਆ ਕਿ ਉੱਥੇ ਤੇ ਬੱਚੇ ਵੀ ਬੈਠੇ ਹੋਏ ਆ। ਇੱਕ ਬੱਚਾ ਮਰ ਵੀ ਚੁੱਕਾ, ਇੱਕ ਮਰ ਵੀ ਚੁੱਕਾ, 4 ਸਾਲ ਦਾ ਬੱਚਾ ਠੰਡ ਨਾਲ। ਔਰ ਉਹ ਮਾਂ ਬਾਪ ਫੇਰ ਆ ਕੇ ਬੈਠਾ ਹੈ ਛੋਟੇ ਜਿਹੇ ਬੱਚੇ, 2 ਸਾਲ ਦੇ ਬੱਚੇ ਨਾਲ। ਉਹ ਕਹਿੰਦੇ ਕੋਈ ਗੱਲ ਨਹੀਂ, ਸਾਡਾ ਇੱਕ ਪੁੱਤਰ ਚਲੇ ਗਿਆ, ਕੋਈ ਗੱਲ ਨਹੀਂ, ਇਸ ਦੇਸ਼ ਲਈ ਅਸੀਂ ਆਪ ਵੀ ਚਲੇ ਜਾ ਸਕਦੇ ਹਾਂ, ਸਾਡੇ ਹੋਰ ਵੀ 50 ਪੁੱਤਰ ਚਲੇ ਜਾਣ, ਕੋਈ ਸਾਨੂੰ ਦੁੱਖ ਨਹੀਂ ਹੈ। ਤਾਂ ਇਹ ਉਹਨਾਂ ਨੂੰ ਸੁਸਾਈਡ ਬੰਬਰ ਕਹਿ ਰਿਹਾ। ਤਾਂ ਦੇਖ ਲਓ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਤਾਂ ਬਹਰਹਾਲ ਇਹ ਚਰਚਾ ਜ਼ਰੂਰ ਚੱਲੀ ਆ। ਹੁਣ ਦੇਖੋ ਕੀ ਬਣਦਾ ਹੈ। ਦਿੱਲੀ ਦਾ ਇਲੈਕਸ਼ਨ ਹੈ ਜਿਹੜਾ ਨਜ਼ਦੀਕ ਆ ਗਿਆ। ਉਸ ਇਲੈਕਸ਼ਨ ਤੋਂ ਬਾਅਦ ਕੁਛ ਹੋਵੇ ਜਾਂ ਪਹਿਲਾਂ ਕੁਛ ਹੋਵੇ, ਹੋ ਸਕਦਾ, ਸੰਭਾਵਨਾ ਜ਼ਰੂਰ ਆ। ਬਾਕੀ ਫਿਰ
ਤੁਹਾਨੂੰ ਪਤਾ ਹੀ ਹੈ ਵੈਸੇ ਜਿਸ ਤਰ੍ਹਾਂ ਦੇ ਮਾਹੌਲ ਬਣੇ ਪਏ ਆ, ਉਹ ਮਾਹੌਲ ਛੇਤੀ ਛੱਟਣ ਵਾਲੇ ਨਹੀਂ ਹੈ, ਛੇਤੀ ਉਜਾਣ ਵਾਲੇ ਨਹੀਂ ਹੈ। ਉਹ ਚੰਗੇ ਦਿਨਾਂ ਦੀ ਆਸ ਸੀਗੀ, ਪਰ ਚੰਗੇ ਦਿਨ ਇੱਕ ਹੈਗੇ ਆ ਹਬੀਬ ਅਮਰੋਹੀ ਜੀ, ਉਹਨਾਂ ਨੇ ਨਾ ਉਹ ਲਿਖਿਆ ਸੀ ਕਿ ਸ਼ੇਰ, ਕਹਿੰਦੇ ਬਿਹਤਰ ਦਿਨੋਂ ਕੀ ਆਸ ਲਗਾਤੇ ਹੋਏ ਹਬੀਬ ਹਮ ਬਿਹਤਰੀਨ ਦਿਨ ਵੀ ਗਵਾਤੇ ਚਲੇ ਗਏ। ਤਾਂ ਚੰਗੇ ਦਿਨਾਂ ਦੀ ਆਸ ਸੀਗੀ ਨਾ ਜਿਹੜੀ, ਉਹਦੇ ਵਿੱਚ ਜਿਹੜੇ ਚੰਗੇ ਦਿਨ ਸੀਗੇ, ਬਿਹਤਰੀਨ ਦਿਨ ਸੀਗੇ, ਉਹ ਵੀ ਚਲੇ ਗਏ ਲੱਗਦੇ। ਤਾਂ ਚੰਗੇ ਦਿਨ ਦੀ ਸੰਭਾਵਨਾ, ਉਮੀਦ ਜਿਹੜੀ ਆ ਉਹ ਹਜੇ ਵੀ ਬਣੀ ਹੋਈ ਹੈ ਕਿ ਸ਼ਾਇਦ ਅੱਛੇ ਦਿਨ ਆ ਜਾਣ। ਹੋਪ ਕਹਿੰਦੇ ਸਭ ਤੋਂ ਵੱਡੀ ਤੋਪ। ਤਾਂ ਦੇਖਦੇ ਹਾਂ ਹੋਪ ਸੱਚੀ ਹੁੰਦੀ ਹੈ ਜਾਂ ਹੋਪ ਜਿਹੜੀ ਆ ਉਹ ਬਿਲਕੁਲ ਟੋਪ ਦੇ ਪਾਸੇ ਉੱਡ ਜਾਏਗੀ। ਜੀ ਜੀ। ਅਗਲੀ ਗੱਲ ਕਰਦੇ ਹਾਂ ਮਿੰਟੂ ਜੀ, ਕਹਿੰਦੇ ਦਿੱਲੀ ਵਿੱਚ ਖਤਮ ਹੋਇਆ ਚੋਣ ਪ੍ਰਚਾਰ 8 ਨੂੰ, ਕਹਿੰਦੇ ਹੁਣ ਵੋਟਰ ਤੈਅ ਕਰਨਗੇ 668 ਉਮੀਦਵਾਰਾਂ ਦਾ ਭਵਿੱਖ। ਤੁਹਾਨੂੰ ਇੱਕ ਸ਼ਬਦ ਇਸਤੇਮਾਲ ਕਰ ਲੈਣਾ ਚਾਹੀਦਾ ਸੀਗਾ ਕਿ ਜ਼ਹਿਰੀਲਾ ਚੋਣ ਪ੍ਰਚਾਰ। ਚੋਣ ਪ੍ਰਚਾਰ ਤੇ ਖਤਮ ਹੋਇਆ, ਤੁਸੀਂ ਕਹਿ ਦੇਣਾ ਸੀਗਾ ਕਿ ਜ਼ਹਿਰੀਲਾ ਚੋਣ ਪ੍ਰਚਾਰ। ਏਦਾਂ ਕਹਿਣਾ ਚਾਹੀਦਾ ਆਪਾਂ ਨੂੰ ਕਿ ਇੱਕ ਜ਼ਹਿਰੀਲਾ ਚੋਣ ਪ੍ਰਚਾਰ ਹੈ ਜਿਹੜਾ ਉਹ ਇਖਤਾਮ ਤੇ ਪਹੁੰਚਿਆ, ਖਾਤਮੇ ਤੇ ਪਹੁੰਚਿਆ। ਤੇ ਦਿੱਲੀ ਦੇ ਜਿਹੜੇ ਲੋਕ ਆ, ਬੜੇ ਸਿਆਣੇ ਲੋਕ ਆ, ਮੇਰੇ ਖਿਆਲ ਦੇ ਨਾਲ ਉਹਨਾਂ ਨੇ ਵੀ ਨਾ ਸ਼ੁਕਰ ਮਨਾਇਆ ਹੋਊਗਾ ਕਿ ਸ਼ੁਕਰ ਆ ਰੱਬਾ, ਇਹ ਖਿੱਚ ਇਹ ਕੈਂਸ ਮੁੱਕ ਗਈ ਆ। ਤਾਂ ਬਹੁਤ ਜ਼ਿਆਦਾ ਜ਼ਹਿਰੀਲਾ ਹੋ ਗਿਆ ਇਹ ਸਾਰਾ ਕੁਛ। ਚਲੋ ਮੈਂ ਥੋੜੀ ਜਿਹੀ ਤਫਸੀਲ ਦੇ ਦੇਵਾਂ ਕਿ ਇੱਥੇ ਜਿਹੜਾ ਇਲੈਕਸ਼ਨ ਹੋਣ ਜਾ ਰਿਹਾ ਉਹਦੇ ਵਿੱਚ 8 ਫਰਵਰੀ ਨੂੰ ਵੋਟਾਂ ਪੈਣੀਆਂ। ਚੋਣ ਪ੍ਰਚਾਰ ਅੱਜ 5 ਵਜੇ ਥੰਮ ਗਿਆ। ਇਹਦੇ ਵਿੱਚ ਹੁਣ ਤੁਸੀਂ ਦੇਖੋਗੇ ਕਿ ਇਲੈਕਸ਼ਨ ਹੋ ਕੇ 11 ਤਰੀਕ ਨੂੰ ਰਿਜ਼ਲਟ ਆ ਜਾਣਾ। 668 ਉਮੀਦਵਾਰ ਜਿਹੜੇ ਆ ਉਹ ਆਪਣੀ ਕਿਸਮਤ ਇਸ ਵੇਲੇ ਅਜ਼ਮਾ ਰਹੇ ਆ। ਤੇ ਗੱਲ ਜਿਹੜੀ ਇਸ ਵੇਲੇ ਕਰਨ ਵਾਲੀ ਆ ਉਹ ਇੱਕ ਚੀਜ਼, ਕਿਉਂਕਿ ਜਿਹੜੇ ਆਪਣੇ ਲਿਸਨਰ ਹੁੰਦੇ ਵੈਸੇ ਪੰਜਾਬੀ ਦਰਸ਼ਕ, ਚਾਹੇ NRI ਦਰਸ਼ਕ ਹੋਣ, ਚਾਹੇ ਲਿਸਨਰ ਹੋਣ, ਉਹਨਾਂ ਦੀ ਨਜ਼ਰ ਇਸ ਗੱਲ ਤੇ ਬਣੀ ਰਹਿੰਦੀ ਆ ਕਿ ਕੀ ਸੰਭਾਵਨਾਵਾਂ ਨੇ ਜੀ। ਤਾਂ ਦੇਖੋ, ਅੱਜ ਤੋਂ ਜੇ ਆਪਾਂ ਪਿੱਛੇ ਚੱਲੀਏ 8-10 ਦਿਨ ਪਿੱਛੇ ਚਲੇ ਜਾਵਾਂਗੇ ਤਾਂ ਉੱਥੇ ਇਸ ਤਰ੍ਹਾਂ ਲੱਗਦਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਬਹੁਤ ਬੁਰੀ ਤਰ੍ਹਾਂ ਪਛੜ ਰਹੀ ਹੈ। ਫਿਰ ਅਚਾਨਕ, ਜਿੱਦਾਂ ਤੁਹਾਨੂੰ ਪਤਾ ਹੀ ਇਹਨਾਂ ਦਾ ਪੈਟਰਨ ਹੈ ਨਾ, ਜਿਸ ਤਰੀਕੇ ਨਾਲ ਇਹਨਾਂ ਕੋਲ ਪੱਤੇ ਆ ਕਿ ਕਈ ਵਾਰ ਇਹ ਪੱਤਾ ਖੋਲ ਦਿੰਦੇ, ਸਾਰੇ ਘੋੜੇ ਖੋਲ ਦਿੱਤੇ, ਸਾਰੀਆਂ ਏਜੰਸੀਆਂ ਮਗਰ ਲਾ ਦਿੱਤੀਆਂ, ਸਾਰੇ ਦਾਅ ਵਰਤ ਲਏ, ਇੱਕ ਹੈਗੀ ਆ ਹੈਵੀ ਡੋਜ਼ ਵੀ ਦੇ ਦਿੰਦੇ ਰਾਸ਼ਟਰਵਾਦ ਦੀ। ਯਾਨੀ ਇਹਨਾਂ ਨੇ ਜਿਹੜੇ ਸਾਰੇ ਪੱਤੇ ਕੱਢੇ ਆਪਣੇ, ਤਾਂ ਉਸ ਤੋਂ ਬਾਅਦ ਥੋੜੀ ਜਿਹੀ ਸਥਿਤੀ ਚੇਂਜ ਹੋਈ ਆ। ਮਤਲਬ ਕਿ ਹੁਣ ਜਿਹੜੇ ਉੱਥੋਂ ਦੇ ਰਿਪੋਰਟਰ ਆ, ਵੱਡੇ ਸੀਨੀਅਰ ਜਰਨਲਿਸਟ ਆ ਕੌਮੀ ਪੱਧਰ ਦੇ, ਉਹ ਵੀ ਕਹਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਹੈ। ਪਰ ਜਿਸ ਤਰ੍ਹਾਂ ਦਾ ਜ਼ਹਿਰੀਲਾ ਭਾਸ਼ਣ ਇਹਨਾਂ ਨੇ ਦਿੱਤਾ, ਜਿਸ ਤਰ੍ਹਾਂ ਦਾ ਚੋਣ ਪ੍ਰਚਾਰ ਕੀਤਾ, ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੂੰ ਅੱਤਵਾਦੀ ਤੱਕ ਇਹਨਾਂ ਨੇ ਆਖ ਦਿੱਤਾ, ਫਿਰ ਵੀ ਆਮ ਆਦਮੀ ਪਾਰਟੀ ਨੇ ਉਹਦਾ ਮੁਕਾਬਲਾ ਉਸ ਤਰੀਕੇ ਨਾਲ ਨਹੀਂ ਕੀਤਾ। ਮਤਲਬ ਕਿ ਉਹਨਾਂ ਨੇ ਡਿਫਰੈਂਟ ਵੇ ਦੇ ਨਾਲ ਇਸ ਸਾਰੇ ਹੱਲੇ ਨੂੰ ਝੱਲਿਆ। ਤਾਂ ਇਹ ਉਹਨਾਂ ਦੀ ਕਾਮਯਾਬੀ ਆ। ਜਿੱਦਾਂ ਉਦਾਹਰਨ ਦੇ ਤੌਰ ਤੇ ਅਰਵਿੰਦ ਕੇਜਰੀਵਾਲ ਨੇ ਜਿਨ੍ਹਾਂ ਦੇ ਸ਼ਹੀਦ ਹੋਏ ਸੀ ਆਪਣੇ, ਜਿਨ੍ਹਾਂ ਦੇ ਪਰਿਵਾਰਾਂ ਨੂੰ ਉਹਨੇ 1 ਕਰੋੜ ਰੁਪਈਆ ਦਿੱਤਾ, ਉਹ ਲਿਆ ਕੇ ਬਿਠਾ ਦਿੱਤੇ ਪ੍ਰੈਸ ਕਾਨਫਰੰਸ 'ਚ ਕਿ ਮੈਂ ਅੱਤਵਾਦੀ ਹਾਂ, ਤੁਸੀਂ ਦੱਸੋ। ਮੈਂ ਇਹਨਾਂ ਨੂੰ 1 ਕਰੋੜ ਰੁਪਈਆ ਦਿੱਤਾ ਜਿਨ੍ਹਾਂ ਨੇ ਆਪਣੀਆਂ ਜਾਨਾਂ ਇਸ ਵਤਨ ਤੋਂ ਨਿਸ਼ਾਵਰ ਕੀਤੀਆਂ, ਕੀ ਮੈਂ ਅੱਤਵਾਦੀ ਹਾਂ? ਫਿਰ ਉਹਦੀ ਬੇਟੀ ਆ ਗਈ, ਮਾਸੂਮ ਜੀ ਉਹਦੀ ਬੇਟੀ ਆ, ਵੈਸੇ ਤੇ ਹੁਣ ਉਹ ਇੱਕ ਪੜ੍ਹ ਲਿਖ ਗਈ ਆ, ਇੱਕ ਕਾਫੀ ਵੱਡੀ ਕੰਪਨੀ ਦੇ ਵਿੱਚ ਜੌਬ ਵੀ ਕਰਦੀ ਆ। ਉਹ ਆ ਗਈ, ਉਹ ਕਹਿੰਦੀ ਸਾਡਾ ਪਿਓ ਤੜਕੇ 6 ਵਜੇ ਉਠਾ ਕੇ ਸਾਨੂੰ ਗੀਤਾ ਪੜ੍ਹਾਉਂਦਾ ਰਿਹਾ, ਸਾਨੂੰ ਚੰਗੇ ਸੰਸਕਾਰ ਦਿੰਦਾ ਰਿਹਾ। ਕੀ ਇਹ ਅੱਤਵਾਦੀ ਦਾ ਕੰਮ ਹੈ? ਮੈਂ ਦਿੱਲੀ ਵਾਲੇ ਤੁਹਾਨੂੰ ਪੁੱਛਦੀ ਹਾਂ। ਮਤਲਬ ਕਿ ਇਸ ਤਰ੍ਹਾਂ ਦੇ ਜਜ਼ਬਾਤੀ ਕਾਰਡ ਖੇਡੇ ਗਏ ਜਿਹੜੇ ਕਿ ਪਰਪੱਕ ਰਾਜਨੀਤਿਕ ਹੋਣ ਦਾ ਅਰਵਿੰਦ ਕੇਜਰੀਵਾਲ ਦਾ ਬਿਲਕੁਲ ਸਿੱਧੇ ਸਾਦੇ ਤੌਰ ਤੇ ਪ੍ਰਮਾਣ ਹੈ। ਤਾਂ ਹੁਣ ਜਿਹੜੀ ਇਸ ਵੇਲੇ ਬਣਦੀ ਹੈ ਗੁਣਾਗਣਿਤ, ਉਹ ਇਹੋ ਹੀ ਆ ਕਿ ਹਾਲ ਦੀ ਘੜੀ ਵੀ ਜਿੰਨੇ ਸਰਵੇਖਣ ਆ ਰਹੇ ਆ, ਗਰਾਊਂਡ ਰਿਪੋਰਟਾਂ ਨੇ, ਜੋ ਇੰਟੈਲੀਜੈਂਸ ਦੀਆਂ ਰਿਪੋਰਟਾਂ ਨੇ, ਸਾਰੀਆਂ ਇਹੋ ਦੱਸਦੀਆਂ ਕਿ ਹਾਲ ਦੀ ਘੜੀ ਵੀ ਬੇਸ਼ੱਕ ਭਾਰਤੀ ਜਨਤਾ ਪਾਰਟੀ ਥੋੜੀ ਮਜ਼ਬੂਤ ਹੋਈ ਆ, ਪਰ ਆਮ ਆਦਮੀ ਪਾਰਟੀ ਹਾਲੇ ਵੀ ਥੋੜੀ ਜਿਹੀ ਅੱਗੇ ਆ। ਉਹ ਕਿੰਨਾ ਕੁ ਅੱਗੇ ਜਾ ਕੇ ਫਿਨਿਸ਼ਿੰਗ ਪੁਆਇੰਟ ਤੇ ਆਪਣੇ ਆਪ ਨੂੰ ਖੜਾ ਕਰੇਗੀ, ਉਹ ਤੇ ਫਿਰ ਵੋਟਰਾਂ ਨੇ ਤੈਅ ਕਰਨਾ। ਬਹਰਹਾਲ ਕਹਿ ਸਕਦੇ ਹਾਂ ਕਿ ਇੱਕ ਅਜੀਬੋ ਗਰੀਬ ਜਿਹਾ ਚੋਣ ਪ੍ਰਚਾਰ ਹੈ ਜਿਹੜਾ ਦਿੱਲੀ ਦੇ ਵਿੱਚ ਖਤਮ ਹੋ ਗਿਆ। ਪਰ ਇਹਦੇ ਵਿੱਚ ਇੱਕ ਚੀਜ਼ ਵੇਖਣ ਵਾਲੀ ਆ ਕਿ ਉੱਥੋਂ ਦੇ ਲੋਕਾਂ ਨੇ ਇਹੋ ਜਿਹਾ ਜਿਹੜਾ ਜ਼ਹਿਰੀਲਾ ਚੋਣ ਪ੍ਰਚਾਰ ਸੀਗਾ ਉਹ ਇੱਕ ਤਰ੍ਹਾਂ ਨਾਲ, ਇੱਕ ਕਿਸਮ ਨਾਲ ਨਕਾਰ ਦਿੱਤਾ। ਜਿੰਨਾ ਉੱਥੇ ਜ਼ਹਿਰੀਪਨ, ਜਿੰਨਾ ਉੱਥੇ ਜ਼ਹਿਰੀਲਾਪਨ
ਘੋਲ ਦਿੱਤਾ ਗਿਆ ਸੀਗਾ। ਜੇ ਮੇਰੇ ਖਿਆਲ ਦੇ ਨਾਲ ਕੋਈ ਹੋਰ ਸਟੇਟ ਹੁੰਦੀ ਤਾਂ ਉੱਥੇ ਕੁਛ ਨਾ ਕੁਛ ਜ਼ਰੂਰ ਹੁੰਦਾ, ਪਰ ਉੱਥੇ ਕੋਈ ਵੱਡੀ ਘਟਨਾ ਨਹੀਂ ਵਾਪਰੀ। ਹਾਂ, ਕੁਛ ਜ਼ਹਿਰੀਲੇ ਨਾਗ ਸਪੋਲੀਏ ਇਹਨਾਂ ਦੇ ਤਿਆਰ ਕੀਤੇ ਆ ਜਿਹੜੇ, ਉਹ ਹੱਥਾਂ 'ਚ ਪਿਸਤੌਲ ਕੱਟੇ ਪਤਾ ਨਹੀਂ ਕਿਆ ਕਿਆ ਫੜ ਕੇ ਉਹ ਆਏ ਜ਼ਰੂਰ ਆ, ਪਰ ਫਿਰ ਵੀ ਕਹਿ ਸਕਦੇ ਹਾਂ ਕਿ ਦਿੱਲੀ ਦੇ ਵੋਟਰਾਂ ਨੇ, ਦਿੱਲੀ ਦੇ ਲੋਕਾਂ ਨੇ ਬੜੀ ਸਿਆਣਪ ਵਰਤੀ ਆ ਹੁਣ ਤੱਕ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ STF ਨੇ 44,500 ਸਮਗਲਰਾਂ ਦੀਆਂ ਕੀਤੀਆਂ ਗ੍ਰਿਫਤਾਰੀਆਂ, ਕੈਪਟਨ ਹੋਣਾ ਦਾ ਬਿਆਨ। ਦੇਖੋ, ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉਹੀ ਅੰਕੜੇ ਆ ਜਿੱਦਾਂ ਸੁਖਬੀਰ ਸਿੰਘ ਬਾਦਲ ਅੰਕੜੇ ਪੇਸ਼ ਕਰਦਾ ਸੀਗਾ। ਮਤਲਬ ਕਿ ਜਦੋਂ ਵੀ ਉਹ ਘਿਰਦੇ ਸੀਗੇ ਨਾ ਡਰੱਗਸ ਦੇ ਮਾਮਲੇ 'ਚ, ਜਾਂ ਤੇ ਉਹ ਖਿਡਾਰੀਆਂ ਤੋਂ, ਕੁਛ ਐਕਟਰਾਂ ਤੋਂ, ਗਾਇਕਾਂ ਤੋਂ ਵੀਡੀਓ ਪਵਾ ਦਿਆ ਕਰਦੇ ਸਨ। ਯਾਦ ਹੈ ਤੁਹਾਨੂੰ ਕਿ ਪਤਾ ਨਹੀਂ ਕੀ ਕਹਿੰਦੇ, ਚਾਹੁੰਦਾ ਹੈ ਪੰਜਾਬ ਹਾੜਾ ਨਾ ਕਰੋ ਬਦਨਾਮ, ਮੈਨੂੰ ਤਾਂ ਯਾਦ ਨਹੀਂ ਮੋਟੋ ਜੀ ਜਿਹੜੇ ਹੁੰਦੇ ਸੀਗੇ, ਉਹ ਇੱਕ ਲਹਿਰ ਹੀ ਚੱਲ ਪਈ ਸੀਗੀ। ਤਾਂ ਉਹ ਇਸ ਤਰ੍ਹਾਂ ਹੀ ਕਰਦੇ ਹੁੰਦੇ ਸੀ, ਜਾਂ ਤੇ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਕਾਗਜ਼ ਲਿਆ ਦੇ ਨੇ, ਲਹਿਰਾ ਦੇ ਨੇ ਕਿ ਦੇਖ ਲਓ ਜੀ ਇੰਨਾ ਕੁਛ ਕਰ ਦਿੱਤਾ, ਤੇ ਜਾਂ ਫਿਰ ਉਹ ਟੈਲੀਵਿਜ਼ਨ ਤੇ ਮਸ਼ਹੂਰੀਆਂ ਚਲਾ ਦਿੰਦੇ ਸੀ। ਟੈਲੀਵਿਜ਼ਨ ਵੀ ਅੱਜ ਕੱਲ੍ਹ ਉਹਨਾਂ ਦਾ ਹੀ ਸੀਗਾ, ਤੁਹਾਨੂੰ ਪਤਾ ਹੀ ਹੈ ਨਾ, ਸਾਰਾ ਕੁਛ ਤੇ ਆਪਣਾ ਹੀ ਬਣਾ ਲਿਆ ਰਾਜਨੀਤਿਕ ਲੋਕਾਂ ਨੇ, ਟਰਾਂਸਪੋਰਟਾਂ ਵੀ ਆਪਣੀਆਂ, ਟੈਲੀਵਿਜ਼ਨ ਵੀ ਆਪਣੇ, ਫਿਰ ਇਸ ਤੋਂ ਇਲਾਵਾ ਰੇਤਾਂ ਦੇ ਖੱਡੇ ਵੀ ਆਪਣੇ, ਬਾਬੂ ਵੀ ਆਪਣੇ, ਪਤਾ ਨਹੀਂ ਕਿਆ ਕਿਆ ਆਪਣਾ। ਖੈਰ ਇਕੱਲੇ ਅਸੀਂ ਆਪਣੇ ਨਹੀਂ ਉਹਨਾਂ ਦੇ, ਬਾਕੀ ਸਭ ਕੁਛ ਉਹਨਾਂ ਦਾ ਆਪਣਾ ਹੀ ਹੈ। ਤਾਂ ਬਹਰਹਾਲ ਇਹਨਾਂ ਨੇ ਵੀ ਉਹੀ ਕਾਰਜ ਫੜ ਲਿਆ। ਇਹਨਾਂ ਨੇ ਅੱਜ ਅੰਕੜਾ ਪੇਸ਼ ਕਰ ਦਿੱਤਾ ਕਿ ਦੇਖੋ ਜੀ, ਜਦੋਂ ਦੀ ਕਾਂਗਰਸ ਸਰਕਾਰ ਦੀ ਕਾਇਮੀ ਹੋਈ ਆ, ਉਹ ਤੋਂ ਲੈ ਕੇ ਹੁਣ ਤੱਕ, ਯਾਨੀ ਜਨਵਰੀ ਤੱਕ, STF ਨੇ 35,500 ਮਾਮਲਾ ਦਰਜ ਕਰਕੇ 44,500 ਯਾਨੀ 44,500 ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮਤਲਬ ਕਿ ਇੱਕ ਬਹੁਤ ਵੱਡਾ ਅੰਕੜਾ ਪੇਸ਼ ਕਰ ਦਿੱਤਾ। ਹੁਣ ਇਹਦੇ ਵਿੱਚ ਕਿੰਨੇ ਉਹ ਆ ਜਿਹੜੇ ਕੋਈ ਗ੍ਰਾਮ ਪੀਂਦੇ ਆ, ਉਹ ਕਿੰਨੇ ਕੁ ਆ ਜਿਹੜੇ ਵਿਚਾਰੇ ਬੀੜੀਆਂ ਦਾ ਵੰਡਲ ਫੜੇ ਜਾਣ ਤੇ ਸਮਗਲਰ ਬਣਾ ਕੇ ਜੇਲ੍ਹ 'ਚ ਤੁੰਨ ਦਿੱਤੇ ਗਏ, ਉਹਦਾ ਕੋਈ ਹਿਸਾਬ ਕਿਤਾਬ ਨਹੀਂ, ਉਹ ਮੈਂ ਨਹੀਂ ਦੱਸ ਸਕਦਾ, ਕੈਪਟਨ ਅਮਰਿੰਦਰ ਸਿੰਘ ਹੀ ਬਿਹਤਰ ਦੱਸ ਸਕਦੇ ਆ। ਪਰ ਦੇਖੋ, ਜਦੋਂ ਇਸ ਤਰ੍ਹਾਂ ਦੇ ਅੰਕੜੇ ਪੜ੍ਹੇ ਜਾਂਦੇ ਆ ਤਾਂ ਨਾਲ ਇਹਨਾਂ ਨੂੰ ਉਹ ਵੀ ਅੰਕੜੇ ਪੜ੍ਹ ਦੇਣੇ ਚਾਹੀਦੇ ਆ ਜਿਹੜੇ ਅਖਬਾਰਾਂ 'ਚ ਛਪਦੇ ਆ। ਹਾਲੇ ਪਰਸੋਂ ਤੇ ਇਹਨਾਂ ਦੀ ਨਾਕਾਮੀ ਦੀ ਮੋਹਰ ਲੱਗੀ ਇੱਕ ਸਟੋਰੀ ਛਾਇਆ ਹੋਈ ਪਹਿਰੇਦਾਰ ਅਖਬਾਰ 'ਚ, ਜਿੱਥੇ ਲਿਖਿਆ ਕਿ ਪਿਛਲੇ ਸਾਲ 223 ਨੌਜਵਾਨ ਸਿੰਥੈਟਿਕ ਡਰੱਗ ਦੀ ਓਵਰਡੋਜ਼ ਨਾਲ ਮਰ ਗਏ। ਤੇ ਇਹ ਵੀ ਦੱਸਣਾ ਚਾਹੀਦਾ ਕਿ ਕੀ ਅਖਬਾਰ ਨੇ ਗਲਤ ਲਿਖ ਦਿੱਤਾ, ਉਹ ਮਿਸ਼ਰੀ ਖਾ ਕੇ ਮਰ ਗਏ ਸਾਰੇ। ਤੇ ਜੇ 223 ਔਨ ਦਾ ਰਿਕਾਰਡ ਆਏ ਆ, ਜੇ 223 ਮੀਡੀਆ ਦੇ ਰਿਕਾਰਡ 'ਚ ਆਏ ਆ, ਜਿਹੜੇ ਆਫ ਦੀ ਰਿਕਾਰਡ ਰਹਿ ਗਏ ਹੋਣਗੇ, ਜਿਨ੍ਹਾਂ ਦੇ ਕਫਨ ਹੀ ਨਹੀਂ ਪੈਂਦੇ, ਇਕੱਲੇ ਕੰਨ ਤੇ ਪਰਦੇ ਵੀ ਪੈ ਜਾਂਦੇ ਆ, ਉਹ ਕਿੰਨੇ ਹੋਣਗੇ ਪੰਜਾਬ 'ਚ। ਤਾਂ ਫੜਿਆਂ ਦਾ ਸਾਨੂੰ ਕੀ ਭਾਅ ਆ? ਸਮਗਲਰ ਚੱਕ ਕੇ ਜਿੰਨੇ ਮਰਜ਼ੀ ਅੰਦਰ ਕਰ ਦਿਓ, ਸਾਨੂੰ ਭਾਅ ਹੈ ਜਦੋਂ ਸਾਡੀ ਬਰਬਾਦੀ ਰੁਕੇਗੀ, ਸਾਡੇ ਇੱਥੇ ਸਿੰਥੈਟਿਕ ਡਰੱਗ ਦੀ ਮਾਰ ਰੁਕੇਗੀ। ਮੈਂ ਅੱਜ ਇੱਕ ਖਬਰ ਪੜ੍ਹਦਾ ਪਿਆ ਸੀਗਾ, ਇੱਥੇ ਇੱਕ ਬੱਚੀ ਸੀਗੀ, ਕੁੜੀ ਸੀਗੀ, ਚਲੋ ਕਿਸੇ ਦੇ ਘਰ ਵੀ ਜਦੋਂ ਕਹਿਰ ਵਰਤਦੇ ਹੋਣ ਕਿਸੇ ਦੇ ਬਰਬਾਦੀ ਤੇ, ਕਿਸੇ ਤੇ ਹੱਸਣਾ ਨਹੀਂ ਚਾਹੀਦਾ। ਇੱਕ ਬੱਚੀ ਸੀ 16-17 ਵਰਿਆਂ ਦੀ, ਉਹ ਐਡਿਕਟਡ ਹੋ ਗਈ, ਉਹਨੂੰ ਕਪੂਰਥਲੇ ਖੜਿਆ ਗਿਆ। ਬੀਬੀਆਂ ਦਾ ਨਸ਼ਾ ਛਡਾਊ ਕੇਂਦਰ ਵੀ ਤੁਹਾਨੂੰ ਪਤਾ ਨਾ ਸਰਕਾਰ ਨੇ ਤੁਹਾਡੀ ਸੇਵਾ 'ਚ ਖੋਲ ਰੱਖਿਆ ਵਾ। ਤਾਂ ਉੱਥੇ ਜਦੋਂ ਆਏ, ਆ ਕੇ ਘਰ ਵਾਲਿਆਂ ਨੇ ਬੱਚੀ ਨੂੰ ਜਦੋਂ ਰੱਖਿਆ 2-4 ਦਿਨ, ਉਹਨੂੰ ਫੇਰ ਤਲਬ ਲੱਗੀ, ਉਹਨੇ ਲੱਤਾਂ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਨਸ਼ੇ ਵਾਸਤੇ, ਕਿਤੋਂ ਕਰ ਵੀ ਆਈ। ਉਹਨਾਂ ਨੇ ਆਖਿਆ ਚਲੋ ਇਹਦੀ ਕਾਉਂਸਲਿੰਗ ਕਰਾਉਣੇ ਆ, ਕਾਉਂਸਲਿੰਗ ਸੈਂਟਰ 'ਚ ਛੱਡ ਕੇ ਆਏ। ਤੇ ਕੁੜੀ ਨੇ ਉੱਥੇ ਕੀ ਕੀਤਾ ਕਿ ਵਾਸ਼ਰੂਮ 'ਚ ਜਿਹੜਾ ਲਿਕੁਇਡ ਡਿਟੋਲ ਪਿਆ ਹੁੰਦਾ ਉਹ ਪੀ ਲਿਆ। ਇੰਨੀ ਜ਼ਿਆਦਾ ਤਲਬ ਲੱਗੀ ਸੀਗੀ। ਉਹ ਕੁੜੀ ਮੇਰੇ ਖਿਆਲ ਦੇ ਨਾਲ ਹਾਲੇ ਵੀ ਹਸਪਤਾਲ 'ਚ ਪਈ ਹੈ। ਜਿੱਥੇ ਕੁੜੀਆਂ ਦਾ ਇਹ ਹਾਲ ਆ ਕਿ ਉਹ ਡਿਟੋਲ ਪੀ ਰਹੀਆਂ ਨਸ਼ੇ ਕਰਕੇ, ਤਾਂ ਉੱਥੇ ਤੁਸੀਂ ਇਸ ਤਰ੍ਹਾਂ ਦੇ ਅੰਕੜੇ ਦੇ ਕੇ ਕਿਹਨੂੰ ਬੇਵਕੂਫ ਬਣਾ ਰਹੇ ਹੋ? ਖੁਦ ਨੂੰ ਜਾਂ ਲੋਕਾਂ ਨੂੰ? ਸਮਝ ਤੋਂ ਪਰੇ ਦੀ ਗੱਲ ਆ। ਤਾਂ ਮੈਂ ਕਹੂੰਗਾ ਕਿ ਬਹੁਤ ਹੀ ਘਟੀਆ ਕਿਸਮ ਦੀ ਇਹਨਾਂ ਦੀ ਰਾਜਨੀਤੀ ਆ। ਕਹਿੰਦੇ ਅਸੀਂ ਲੱਕ ਤੋੜ ਦਿੱਤਾ। ਤੁਸੀਂ ਕਾਹਦਾ ਲੱਕ ਤੋੜ ਦਿੱਤਾ? ਨਸ਼ੇ ਨੇ ਸਾਡਾ ਲੱਕ, ਜਿਹਨੂੰ ਆਪਾਂ ਕਿਸਮਤ ਕਹਿੰਦੇ ਆ, ਉਹ ਤੋੜਿਆ ਵਾ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਸਾਡੇ ਬਜ਼ੁਰਗਾਂ ਦੀ ਇੱਕ ਕਹਾਵਤ ਆ, ਬੱਕਰਾ ਰੋਵੇ ਜਿੰਦ ਨੂੰ, ਕਸਾਈ ਰੋਵੇ ਮਿੰਜ ਨੂੰ। ਕਿ ਬੱਕਰੇ ਨੂੰ ਤੇ ਜਿੰਦ ਬਚਾਉਣ ਦੀ ਪਈ ਆ, ਕਸਾਈ ਨੂੰ ਕਿ ਮਿੰਜ ਵੇਚਾਂਗੇ। ਤਾਂ ਉਹ ਹਾਲ ਆ ਕਿ ਇਹਨਾਂ ਲੋਕਾਂ ਦੀਆਂ ਰਾਜਨੀਤਿਕ ਚਾਲਾਂ ਜਿਹੜੀਆਂ ਉਹ ਅਰਥੀਆਂ ਦੇ ਨਾਲ ਚੱਲ ਰਹੀਆਂ, ਜਦ ਕਿ ਸਾਡੀ ਇੱਕ ਪੀੜ੍ਹੀ ਖਤਮ ਹੋ ਰਹੀ ਆ। ਉਸ ਖਾਤਮੇ ਤੇ ਕਦੇ ਵੀ ਇਹਨਾਂ ਨੇ ਗੰਭੀਰਤਾ ਨਹੀਂ ਵਿਖਾਈ। ਜੇ ਗੰਭੀਰਤਾ ਵਿਖਾਈ ਹੁੰਦੀ ਤਾਂ ਸਿੱਟੇ ਜ਼ਰੂਰ ਦਿਖਦੇ। ਜੀ ਜੀ।
ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਬਿਆਨ ਆਇਆ ਵੀ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਪੰਥ ਵਿੱਚੋਂ ਨਹੀਂ ਛੇਕਿਆ ਜਾਵੇਗਾ। ਦੇਖੋ, ਇਸ ਸਾਰੇ ਪ੍ਰਕਰਨ ਤੇ ਨਾ ਮੈਨੂੰ ਇੱਕ ਕਵਿਤਾ ਹਮੇਸ਼ਾ ਚੇਤੇ ਆਉਂਦੀ ਆ, ਹਮੇਸ਼ਾ। ਉਹ ਹੈਗੇ ਸਨ ਸ਼ਾਇਦ ਮਨਿੰਦਰ ਸਿੰਘ ਸ਼੍ਰੀਨਗਰ ਵਾਲੇ। ਉਹ ਨਾ ਬੜੀ ਵਧੀਆ, ਔਰ ਮੈਂ ਅਪੀਲ ਕਰੂੰਗਾ ਸਾਰੇ ਸੁਣਿਓ ਕਿਤੇ। ਮੈਂ ਅਕਸਰ ਸੁਣਦਾ ਜਦੋਂ ਵੀ ਕਿਤੇ ਮਨ ਕਰੇ ਨਾ। ਤੇ ਉਹ ਕਹਿੰਦਾ ਕਿ ਇਹ ਸਿੱਖ ਸਾਰੇ ਤੇਰੇ ਨੇ, ਤੇਰੇ ਨਾਂ ਤੇ ਲੜਦੇ ਨੇ। ਇਹ ਸਿੱਖ ਸਾਰੇ ਤੇਰੇ ਨੇ, ਪਰ ਤੇਰੇ ਨਾਂ ਤੇ ਲੜਦੇ ਨੇ। ਨਫ਼ਰਤ ਕਰਦੇ ਇੱਕ ਦੂਜੇ ਨੂੰ, ਇਹ ਦੁਸ਼ਮਣ ਵਾਂਗੂ ਅੜਦੇ ਨੇ। ਹੁਣ ਹੱਦ ਹੋ ਗਈ, ਤੇਰੇ ਸੰਤ ਨੇ ਸੰਤ ਨੂੰ ਗੋਲੀ ਮਾਰੀ। ਕੋਈ ਆਪਣਾ ਆਪਣੇ ਵਰਗਾ ਭੇਜ ਦੇ, ਤੇਰੀ ਕੌਮ ਖਿਲਰ ਜੀ ਸਾਰੀ। ਸੁਣ ਕਲਗੀ ਵਾਲੇ ਦਾਤਿਆ, ਮੈਂ ਹੱਥ ਬਣਾ ਅਰਜ਼ ਗੁਜ਼ਾਰੀ। ਕੋਈ ਆਪਣੇ ਵਰਗਾ ਭੇਜ ਦੇ, ਤੇਰੀ ਕੌਮ ਖਿਲਰ ਜੀ ਸਾਰੀ। ਤਾਂ ਉਹ ਕਵਿਤਾ ਜਿਹੜੀ ਆ ਨਾ, ਉਹ ਬਿਲਕੁਲ ਇਨ ਬਿਨ ਢੁੱਕਦੀ ਅੱਜ ਦੇ ਹਾਲਾਤਾਂ ਤੇ ਜਦੋਂ ਆਪਾਂ ਦੇਖਦੇ ਹਾਂ। ਤਾਂ ਖੈਰ, ਇਹ ਮੁੱਦਾ ਜਿਹੜਾ ਬਹੁਤ ਜ਼ਿਆਦਾ ਇਸ ਵੇਲੇ ਮੀਡੀਆ ਦੇ ਵਿੱਚ ਛਾਇਆ ਪਿਆ, ਔਰ ਥੋੜਾ ਡਰ ਵੀ ਹੈ ਇਸ ਚੀਜ਼ ਨੂੰ ਲੈ ਕੇ ਕਿ ਕਿੰਨਾ ਅੱਗੇ ਜਾ ਚੁੱਕਾ, ਹੋਰ ਕਿੰਨਾ ਅੱਗੇ ਜਾਊਗਾ। ਤਾਂ ਬਹਰਹਾਲ ਮੀਡੀਆ ਦੇ ਵਿੱਚ ਆ ਰਹੀਆਂ ਨੇ ਪੰਥਕ ਹਸਤੀਆਂ, ਜਿੱਦਾਂ ਅੱਜ ਜਥੇਦਾਰ ਜੀ ਆਏ ਆ। ਉਹਨਾਂ ਨੇ ਕੁਝ ਚੀਜ਼ਾਂ ਕਹੀਆਂ ਨੇ, ਉਹ ਮੈਂ ਤੁਹਾਨੂੰ ਦੱਸ ਦੇਣਾ ਕੋਟ ਕਰਕੇ। ਉਹਨਾਂ ਨੇ ਜੋ ਇੰਟਰਵਿਊ ਦੇ ਵਿੱਚ ਗੱਲ ਕਹੀ ਆ, ਉਹ ਕਹਿੰਦੇ ਆ ਕਿ ਕਮੇਟੀ ਅੱਗੇ ਪੇਸ਼ ਹੋ ਕੇ ਗੱਲ ਦਾ ਹੱਲ ਹੋਵੇਗਾ, ਬਿਨਾਂ ਪੇਸ਼ ਹੋਇਆ ਮਸਲਾ ਹੱਲ ਨਹੀਂ ਹੋਣਾ। ਤੇ ਉਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ, ਕਿਉਂਕਿ ਜਿਹੜੀ ਕਮੇਟੀ ਬਣਾਈ ਗਈ ਆ ਉਹਦੇ ਵਿੱਚ ਸਾਰੇ ਵਿਦਵਾਨ ਨੇ, ਮਤਲਬ ਕਿ ਯੂਨੀਵਰਸਿਟੀਆਂ ਦੇ ਵਿਦਵਾਨ ਨੇ। ਕੋਈ ਐਸਾ ਨਹੀਂ ਹੈ ਕਿ ਕੋਈ ਪੱਖਪਾਤੀ ਸ਼ਖਸੀਅਤ ਦਾ ਉਹਦੇ ਵਿੱਚ ਸ਼ਾਮਲ ਕੀਤਾ ਗਿਆ ਹੋਵੇ ਬੰਦਾ। ਤਾਂ ਖੈਰ, ਫਿਰ ਨਾਲ ਉਹ ਕਹਿੰਦੇ ਆ ਕਿ ਜਿਹੜੇ ਢੱਡਰੀਆਂ ਵਾਲੇ ਆ, ਉਹਨਾਂ ਨੂੰ ਪੰਥ ਚੋਂ ਨਹੀਂ ਛੇਕਿਆ ਜਾ ਰਿਹਾ। ਤਾਂ ਉਹਨਾਂ ਨੇ ਇਹ ਜ਼ਰੂਰ ਗੱਲ ਕਹੀ ਆ ਜਾਂਦਿਆਂ। ਪਰ ਇੱਕ ਚੀਜ਼ ਦਾ ਜਿਹੜਾ ਜਵਾਬ ਉਹਨਾਂ ਨੇ ਦਿੱਤਾ, ਉਹ ਗੋਲਮੋਲ ਸੀਗਾ। ਉਹ ਕੀ ਸੀਗਾ ਕਿ ਜਦੋਂ ਪੱਤਰਕਾਰ ਨੇ ਪੁੱਛਿਆ ਕਿ ਜੋ ਢੱਡਰੀਆਂ ਵਾਲੇ ਸਭ ਤੋਂ ਵੱਡਾ ਸਵਾਲ ਚੁੱਕਦੇ ਆ ਕਿ ਤੁਸੀਂ ਸਰਸੇ ਵਾਲੇ ਨੂੰ ਦਿੱਤੀ ਮਾਫੀ ਤੇ ਕਮੇਟੀ ਕਿਉਂ ਨਹੀਂ ਬਿਠਾਉਂਦੇ, ਤਾਂ ਉਹਨਾਂ ਦਾ ਜਵਾਬ ਸੀਗਾ, ਜੇ ਅਸੀਂ ਉਹਦੇ ਤੇ ਬਿਠਾ ਦਿੱਤੀ ਫਿਰ ਇਹ ਕਹਿਣਗੇ ਕਿ ਜਿਹੜਾ ਅਰੂੜ ਸਿੰਘ ਨੇ ਡਾਇਰ ਨੂੰ ਸਰੋਪਾ ਦਿੱਤਾ ਸੀ ਉਹਦੇ ਤੇ ਕਮੇਟੀ ਕਿਉਂ ਨਹੀਂ ਬਿਠਾਈ। ਤਾਂ ਮੇਰੇ ਖਿਆਲ ਦੇ ਨਾਲ ਇਹ ਕੋਈ ਲੌਜਿਕ ਨਹੀਂ, ਜਿੰਨੇ ਉਹ ਪੜ੍ਹੇ ਲਿਖੇ ਆ ਜਥੇਦਾਰ, ਇਹ ਕੋਈ ਲੌਜਿਕ ਨਹੀਂ, ਤਰਕ ਨਹੀਂ ਹੈ। ਤਾਂ ਇਹਨਾਂ ਨੂੰ ਇਸ ਚੀਜ਼ ਦਾ ਜਵਾਬ ਠੋਸ ਰੂਪ ਚ ਦੇਣਾ ਚਾਹੀਦਾ, ਕਿਉਂਕਿ ਅੰਗਰੇਜ਼ ਜਾ ਚੁੱਕੇ ਆ, ਅਰੂੜ ਸਿੰਘ ਮਰ ਚੁੱਕਾ। ਉਹ ਮਸਲਾ ਜਿਹੜਾ ਉਹ ਬਹੁਤ ਪਿੱਛੇ ਆ, ਪਰ ਇਹ ਮਸਲਾ ਉਹ ਮਸਲਾ ਜਿਹਦੇ ਮਸਲੇ ਚੋਂ ਬਹੁਤ ਮਸਲੇ ਨਿਕਲੇ ਆ। ਤਾਂ ਖੈਰ, ਇਹ ਬਿਆਨ ਜਿਹੜਾ ਉਹ ਗੋਲਮੋਲ ਸੀਗਾ, ਔਰ ਜਥੇਦਾਰ ਨੇ ਭੂਮਿਕਾ ਥੋੜੀ ਜੀ ਨਾ ਆਪਣੀ ਲਿਓ ਲਾਈ ਆ। ਮੈਂ ਬਹੁਤ ਕਦਰ ਕਰਦਾ ਉਹਨਾਂ ਦੀ, ਕਿਉਂਕਿ ਜਿਸ ਤਰ੍ਹਾਂ ਢੱਡਰੀਆਂ ਵਾਲੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ, ਦੀਵਾਨ ਰੋਕੇ ਜਾ ਰਹੇ, ਉਹਨਾਂ ਨੂੰ ਇਸ ਸੰਦਰਭ 'ਚ ਵੀ ਬੋਲਣਾ ਚਾਹੀਦਾ। ਮੈਂ ਵਕਾਲਤ ਨਹੀਂ ਕਰ ਰਿਹਾ ਕਿਸੇ ਵੀ ਧੜੇ ਦੀ, ਪਰ ਇਹ ਜ਼ਰੂਰ ਹੋਣਾ ਚਾਹੀਦਾ। ਤਾਂ ਖੈਰ, ਉਧਰ ਦੂਸਰੇ ਪਾਸੇ ਢੱਡਰੀਆਂ ਵਾਲੇ ਆ ਜਿਹੜੇ, ਉਹ ਵੀ ਆ ਗਏ ਮੀਡੀਆ ਦੇ ਵਿੱਚ। ਅੱਜ ਯਾਦਵਿੰਦਰ ਨੇ ਇੰਟਰਵਿਊ ਕੀਤਾ ਉਹਨਾਂ ਦੇ ਨਾਲ, ਔਰ ਉਸ ਇੰਟਰਵਿਊ ਨੂੰ ਤੇ ਨਹੀਂ ਮੈਂ ਸੁਣ ਸਕਿਆ, ਪਰ ਥੋੜੇ ਜਿਹੇ ਅੰਸ਼ ਜਿਹੜੇ ਚੱਲੇ ਸੀਗੇ ਟੈਲੀਵਿਜ਼ਨ ਤੇ, ਉਹਦੇ ਵਿੱਚ ਉਹ ਕਹਿੰਦੇ ਨਜ਼ਰ ਆ ਰਿਹਾ ਕਿ ਜੇ ਆ ਹਾਲਾਤ ਥੋੜੇ ਜਿਹੇ ਸਾਜ਼ਗਾਰ ਹੋ ਜਾਣ, ਮਤਲਬ ਕਿ ਠੰਡ ਠੰਡੌਰਾ ਜਿਹਾ ਹੋ ਜਾਵੇ, ਮੈਂ ਖੁਦ ਮੀਡੀਆ ਚ ਆਉਣ ਨੂੰ ਤਿਆਰ ਹਾਂ। ਮੈਂ ਤੁਹਾਡੇ ਚੈਨਲ ਤੇ ਆ ਕੇ ਬੈਠੂੰਗਾ, ਇੱਕ ਦਿਨ ਅਜਨਾਲਾ ਨੂੰ ਲੈ ਲਿਓ, ਇੱਕ ਦਿਨ ਬਾਬਾ ਧੁਮਾ ਨੂੰ ਲੈ ਲਿਓ, ਜਾਂ ਮਤਲਬ ਕਿ ਹੋਰ ਕਿਸੇ ਮਾਇਨਾਜ਼ ਹਸਤੀ ਨੂੰ ਤੁਸੀਂ ਲੈ ਆਇਓ। ਤਾਂ ਉਹ ਇਹ ਗੱਲ ਜ਼ਰੂਰ ਕਹਿ ਰਹੇ ਆ ਕਿ ਮੈਂ ਮੀਡੀਆ 'ਚ ਆ ਜਾਊਂਗਾ। ਤਾਂ ਜੇ ਉਹ ਮੀਡੀਆ 'ਚ ਆ ਸਕਦੇ ਆ, ਤਾਂ ਮੇਰੇ ਖਿਆਲ ਦੇ ਨਾਲ ਫਿਰ ਇਹ ਸਵਾਲ ਉੱਠੇਗਾ ਕਿ ਤੁਸੀਂ ਕਮੇਟੀ ਕੋਲ ਕਿਉਂ ਨਹੀਂ ਜਾਂਦੇ। ਜੇ ਤੁਸੀਂ ਤਿਆਰ ਹੋ ਕਿ ਇੱਕ ਦਿਨ ਮੈਂ ਮੀਡੀਆ ਦੇ ਵਿੱਚ ਆ ਕੇ ਬਹਿਸ ਕਰਨ ਨੂੰ ਤਿਆਰ ਹਾਂ, ਆਪਣਾ ਪੱਖ ਰੱਖਣ ਨੂੰ ਤਿਆਰ ਹਾਂ, ਤਾਂ ਫਿਰ ਉੱਥੇ ਜਾ ਕੇ ਵੀ ਤਾਂ ਤੁਸੀਂ ਪੱਖ ਰੱਖ ਸਕਦੇ ਹੋ। ਪਰ ਉੱਥੇ ਫਿਰ ਇੱਕੋ ਇੱਕ ਸਵਾਲ ਖੜਾ ਕਰਦੇ ਆ ਕਿ ਇਹ ਜਥੇਦਾਰ ਦੀ ਬਣਾਈ ਕਮੇਟੀ ਆ, ਤੇ ਜਥੇਦਾਰ ਜਿਹੜਾ ਤੁਹਾਨੂੰ ਪਤਾ ਹੀ ਆ ਉਹ ਵਿਵਾਦਾਂ 'ਚ ਘੇਰ ਲੈਂਦੇ ਆ। ਤਾਂ ਬਹਰਹਾਲ ਇਹ ਮਸਲਾ ਜਿਹੜਾ ਹਾਲ ਦੀ ਘੜੀ ਤੇ ਨਿਬੜਦਾ ਨਜ਼ਰ ਨਹੀਂ ਆਉਂਦਾ। ਮੈਨੂੰ ਲੱਗਦਾ ਕਿ ਥੋੜਾ ਅੱਗੇ ਜਾਊਗਾ, ਔਰ ਇਸ ਅੱਗੇ ਜਾਣ ਤੇ ਕਿੰਨਾ ਕੁ ਜ਼ਿਆਦਾ ਹੋਰ ਪਾੜਾ ਵੱਧਦਾ ਉਹ ਦੇਖਣਾ ਹੋਏਗਾ। ਉਹ ਡਰਾਉਣਾ ਹੈ, ਵੈਸੇ ਜੇ ਆਪਾਂ ਖਿਆਲ ਵੀ ਕਲਪਨਾ ਕਰੀਏ ਤਾਂ ਉਹ ਖਿਆਲ ਵੀ ਡਰਾਉਂਦਾ ਕਿ ਐਸਾ ਪਾੜਾ ਇਸ ਸੂਰਤ 'ਚ ਨਹੀਂ ਹੋਣਾ ਚਾਹੀਦਾ। ਇਹਨਾਂ ਨੂੰ ਥੋੜੀ ਜਿਹੀ ਸਿੱਖਿਆ ਮੇਰੇ ਖਿਆਲ ਦੇ ਨਾਲ ਸ਼ਹੀਨ ਬਾਗ ਤੋਂ ਲੈਣੀ ਚਾਹੀਦੀ ਹੈ ਕਿ ਜਦੋਂ ਕਿਸੇ ਕੌਮ ਤੇ ਭੀੜ ਪੈਂਦੀ ਆ ਤਾਂ ਕਿਸ ਤਰ੍ਹਾਂ ਏਕਤਾ ਕਰਕੇ ਇੱਕ ਕੇਂਦਰ ਬਣਾ ਕੇ ਸਾਰੇ ਸ਼ਿਕਵੇ ਸ਼ਿਕਾਇਤਾਂ ਦੂਰ ਕਰਕੇ ਉੱਥੇ ਲੜਿਆ ਜਾਂਦਾ, ਝੰਡਾ ਜਿਹੜਾ ਗੱਡਿਆ ਜਾਂਦਾ, ਉਹ ਇਹਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਆ। ਔਰ ਸਭ ਤੋਂ ਵੱਡੀ ਗੱਲ ਆ ਕਿ ਇਸ ਵੇਲੇ ਜਿਹੜੀ ਹਾਲਤ ਹੈ, ਜਿੱਦਾਂ ਉਹ ਕਵਿਤਾ ਮੈਂ ਕਹਿ ਚੁੱਕਾ ਬਾਰ-ਬਾਰ ਕੀ ਦੁਹਰਾਉਣੀ ਆ, ਕਿ ਉਸ ਹਾਲਾਤ ਨੂੰ ਗੰਢਣ ਵਾਸਤੇ ਜੋ ਹਾਲਾਤ ਟੁੱਟ ਚੁੱਕੇ ਆ,
ਕਿ ਇੱਕ ਲੀਡਰ ਦੀ ਜ਼ਰੂਰਤ ਹੈ, ਚਾਹੇ ਉਹ ਰਿਲੀਜੀਅਸ ਹੋਵੇ ਚਾਹੇ ਪੋਲੀਟੀਕਲ ਸਿੱਖਾਂ ਨੂੰ। ਤੁਸੀਂ ਬਾਹਰ ਵੇਖ ਲਓ, ਹਰਿਆਣੇ ਵਾਲੇ ਸਿੱਖਾਂ ਦਾ ਕੀ ਹਾਲ ਹੈ, ਦਿੱਲੀ ਵਾਲੇ ਸਿੱਖਾਂ ਦਾ ਕੀ ਹਾਲ ਹੈ, ਸਿਆਸੀ ਤੌਰ ਤੇ ਜੇ ਤੁਸੀਂ ਵੇਖੋਗੇ ਤਾਂ ਇਸ ਤਰ੍ਹਾਂ ਮੈਂ ਸਮਝਦਾ ਕਿ ਇੱਕ ਲੀਡਰ ਐਸਾ ਚਾਹੀਦਾ ਕਿ ਜਿਹੜਾ ਇਹ ਤਾਣਾ ਬਾਣਾ ਉਧੜਿਆ ਪਿਆ ਜਿਹਨੂੰ ਸਿਉਂ ਸਕੇ, ਜੋ ਸਰਬ ਪ੍ਰਵਾਨਿਤ ਹੋਵੇ, ਸਭ ਨੂੰ ਪ੍ਰਵਾਨਿਤ ਹੋਵੇ। ਜੀ ਜੀ। ਅਗਲੀ ਗੱਲ ਕਰਦੇ ਮਿੰਟੂ ਜੀ, ਕਹਿੰਦੇ ਅਕਾਲੀ ਲੀਡਰ ਦੀ ਕੋਠੀ ਵਿੱਚ ਚੱਲਦੀ ਡਰੱਗ ਫੈਕਟਰੀ 'ਚ ਮੁੜ ਕਾਲਾ ਮਾਲਾ। ਦੇਖੋ ਇਹ ਉਹੀ ਆ ਅੰਮ੍ਰਿਤਸਰ ਦਾ ਜਿਹੜਾ ਡਰੱਗ ਰੈਕਟ ਆ, ਇਹ ਫਿਰ ਗੱਲ ਉੱਥੇ ਆ ਜਾਂਦੀ ਆ। ਮੈਂ ਥੋੜਾ ਜਿਹਾ ਭਾਵਨਾਤਮਕ ਹੋ ਜਾਂਦਾ ਇਹੋ ਜਿਹੇ ਮੁੱਦਿਆਂ ਤੇ। ਇਹ ਸਾਡੇ ਲੋਕ ਹੀ ਹੈ ਜਿਹੜੇ ਬਰਬਾਦ ਕਰ ਰਹੇ ਸਾਡੇ ਪੰਜਾਬ ਨੂੰ। ਅਸੀਂ ਐਵੇਂ ਕਹੀ ਜਾਈਏ ਫਲਾਂ ਟਮਕਾਂ, ਸਾਡੇ ਲੋਕ ਹੀ ਆ। ਹੁਣ ਦੇਖੋ ਇਸ ਡਰੱਗ ਰੈਕਟ ਦੇ ਵਿੱਚ ਕੌਣ ਕੌਣ ਸ਼ਾਮਲ ਸੀ? ਅਕਾਲੀਆਂ ਦੀ ਜਿਹੜੀ ਉੱਥੇ ਬਹੁਤ ਵੱਡੀ ਹਸਤੀ ਸੀਗੀ, ਉਹਦੀ ਉਹ ਕੋਠੀ ਸੀਗੀ। ਇੱਕ ਕਾਂਗਰਸੀ ਕੌਂਸਲਰ ਦਾ ਮੁੰਡਾ ਭਗੌੜਾ ਇਸ ਮਾਮਲੇ ਦੇ ਵਿੱਚ, ਇੱਕ ਕੱਪੜੇ ਦਾ ਬਹੁਤ ਵੱਡਾ ਕਾਰੋਬਾਰੀ ਆ, ਇੱਕ ਜਿਮ ਟ੍ਰੇਨਰ ਹੈ, ਹੋਰ ਪਤਾ ਨਹੀਂ ਕਿਹੜੇ ਕਿਹੜੇ ਹੋਣਗੇ। ਔਰ ਇਹ ਸਾਰੀ ਤਾਰ ਜੁੜਦੀ ਆ ਅਫਗਾਨਿਸਤਾਨ ਦੇ ਨਾਲ। ਉੱਥੋਂ ਹੈਰੋਇਨ ਟਪਾਉਂਦੇ ਸੀਗੇ, ਉਹ ਹੈਰੋਇਨ ਜਿਹੜੀ ਸੀਗੀ ਉਹ ਫਿਰ ਬੰਦਰਗਾਹ ਰਸਤੇ ਇੱਧਰ ਲਿਆਂਦੀ ਜਾਂਦੀ ਸੀ ਪੰਜਾਬ ਦੇ ਵਿੱਚ। ਫਿਰ ਨਾਲ ਅਫਗਾਨੀ ਬੰਦੇ ਬੁਲਾਏ ਜਾਂਦੇ ਜਿਹੜੇ ਐਕਸਪਰਟ ਹੁੰਦੇ, ਉਸ ਹੈਰੋਇਨ ਨੂੰ ਉਹ ਮਾਤਰਾ ਦੇ ਵਿੱਚ ਜਿਹੜੇ ਇੱਥੇ ਕੈਮੀਕਲ ਹੁੰਦੇ ਉਹਨਾਂ ਦੇ ਮਿਸ਼ਰਣ ਦੇ ਨਾਲ ਅੱਗੇ ਜਾ ਕੇ ਵਧਾ ਦਿੰਦੇ ਤੇ ਫਿਰ ਲੋਕਾਂ ਦੀਆਂ ਰਗਾਂ ਤੱਕ ਪਹੁੰਚਾ ਦਿੰਦੇ। ਉਹ ਕਿੱਥੋਂ ਕਿੱਥੇ ਤੱਕ ਪਹੁੰਚਦੀ ਉਹਦੀ ਕੋਈ ਹੱਦ ਨਹੀਂ, ਕੋਈ ਸੀਮਾ ਨਹੀਂ ਹੈ। ਤਾਂ ਇਹ ਸਾਰਾ ਕੁਝ ਚੱਲਦਾ ਪਿਆ ਸੀ। ਤੁਸੀਂ ਦੇਖ ਲਓ ਕਿ ਵੱਡੇ ਵੱਡੇ ਸਰਮਾਏਦਾਰ ਵੀ ਇਸ ਮੌਤ ਦੀ ਖੇਡ ਦੇ ਵਿੱਚ ਆ ਗਏ, ਕਿਉਂਕਿ ਪੈਸਾ ਬਣਦਾ ਹੈ। ਉਹਨਾਂ ਨੂੰ ਕੋਈ ਇਸ ਗੱਲ ਦਾ ਨਹੀਂ ਹੈ ਕਿ ਕੱਲ ਨੂੰ ਉਹਨਾਂ ਦਾ ਬੱਚਾ ਵੀ ਇਸ ਜ਼ਹਿਰ ਨੂੰ ਚੱਕ ਸਕਦਾ ਹੈ, ਉਹਦੀਆਂ ਰਗਾਂ 'ਚ ਵੀ ਇਹ ਪਹੁੰਚ ਸਕਦਾ। ਪਰ ਪੈਸੇ ਦੀ ਇੰਨੀ ਦੌੜ ਉਹ ਦੌੜ ਰਹੇ ਆ, ਪੈਸੇ ਦੀ ਵੀ ਕਦੀ ਇਹ ਮੌਤ ਦੀ ਦੌੜ ਆ। ਤਾਂ ਬਹਰਹਾਲ ਉਹ ਜਿਹੜੀ ਕੋਠੀ ਸੀਗੀ ਉਹਨੂੰ ਸੀਲ ਕੀਤਾ ਗਿਆ ਸੀਗਾ ਤੇ ਅੱਜ ਜਦੋਂ ਤੜਕੇ ਲੋਕਾਂ ਨੇ ਵੇਖਿਆ ਤੇ ਉਹਦਾ ਗੇਟ ਖੁੱਲਾ ਪਿਆ ਸੀਗਾ। ਜਾਂ ਤੇ ਹੁਣ ਸੀਲ ਜਿਹੜੀ ਆ ਉਹ ਕੱਚੇ ਧਾਗੇ ਦੇ ਨਾਲ ਲਾ ਕੇ ਆਏ ਸੀਗੇ ਤੇ ਕਿਸੇ ਨੇ ਮੋਮਬੱਤੀ ਜਗਾ ਕੇ ਖੋਲ ਦਿੱਤੀ ਹੋਊਗੀ, ਐਸਾ ਹੋ ਸਕਦਾ। ਜਾਂ ਉਹ ਧਾਗਾ ਆਪਣੇ ਆਪ ਹੀ ਕਿਤੇ ਟੁੱਟ ਗਿਆ ਹੋਵੇਗਾ, ਤੇ ਜਾਂ ਫਿਰ ਹਾਥੀ ਅਗਲੇ ਦੇ ਇੰਨੇ ਕੁ ਮਜ਼ਬੂਤ ਹੈ ਕਿ ਇਹੋ ਜਿਹੀਆਂ ਸੀਲਾਂ ਸੂਲਾਂ ਨੂੰ ਕੁਛ ਨਹੀਂ ਸਮਝਦਾ। ਪਰ ਹੁਣ ਇੱਥੇ ਸ਼ੱਕ ਆ, ਇੱਥੇ ਇੱਕ ਸਵਾਲ ਆ ਕਿ ਕੀ ਉਸ ਕੋਠੀ ਦੇ ਵਿੱਚ ਜਿਹੜੇ ਕੁਛ ਬਚੇ ਖੁਚੇ ਸਬੂਤ ਆ ਉਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ, ਜਾਂ ਕੁਛ ਖਾਸ ਉੱਥੇ ਪਿਆ ਸੀ ਐਸਾ ਜਿਹਨੂੰ ਚੁੱਕਿਆ ਜਾ ਰਿਹਾ। ਕਿਉਂਕਿ ਜਿਹੜਾ ਅਕਾਲੀ ਆਗੂ ਆ ਅਨਵਰ ਮਸੀਹ, ਉਹਨੇ ਪਹਿਲਾਂ ਆਖਿਆ ਸੀਗਾ ਕਿ ਮੈਂ ਜਾਂਚ ਪੜਤਾਲ 'ਚ ਸ਼ਾਮਲ ਹੋਊਗਾ, ਪਰ ਹੁਣ ਉਹ ਅੱਡੀਆਂ ਨੂੰ ਥੁੱਕ ਲਾ ਗਿਆ, ਕਿਸੇ ਪਾਸੇ ਅੰਡਰਗਰਾਊਂਡ ਹੋ ਗਿਆ, ਉਹ ਮਿਲਦਾ ਨਹੀਂ ਪਿਆ, ਲੱਭਦਾ ਨਹੀਂ ਪਿਆ। ਜਿਵੇਂ ਕਹਿੰਦੇ ਨਾ ਲੱਭਦਾ ਕਿੱਥੇ ਆ, ਦੱਬਦਾ ਕਿੱਥੇ ਆ ਤੇ ਲੱਭਦਾ ਕਿੱਥੇ ਆ, ਉਹ ਵੀ ਹੁਣ ਲੱਭਦਾ ਕਿੱਥੇ ਆ। ਪਰ ਇਸ ਮਾਮਲੇ ਦੇ ਵਿੱਚ ਵੇਖਣਾ ਪਊਗਾ ਕਿ ਉਸ ਕੋਠੀ ਦੇ ਵਿੱਚ ਕੀ ਪੁਲਿਸ ਨੇ ਕੋਈ ਸਬੂਤ ਬਕਾਇਆ ਛੱਡਿਆ, ਜਾਂ ਫਿਰ ਇਹ ਕੋਈ ਹੋਰ ਕੋਈ ਐਸਾ ਕੋਈ ਸ਼ਰਾਰਤਬਾਜ਼ੀ ਵਾਲਾ ਕੰਮ ਹੈ ਕਿ ਸੀਲ ਟੁੱਟ ਗਈ। ਕਿਉਂ ਗੇਟ ਖੁੱਲਿਆ ਇਹ ਵੇਖਣਾ ਹੋਵੇਗਾ, ਤੇ ਜੇ ਖੁੱਲਿਆ ਤਾਂ ਕਿਹਨੂੰ ਮੌਕਾ ਦਿੱਤਾ ਜਾ ਰਿਹਾ ਕਿ ਉਹ ਆਪਣਾ ਬਚਾਅ ਕਰ ਸਕੇ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਮਿੰਟੂ ਜੀ, ਕਹਿੰਦੇ ਪੰਜਾਬ ਸਰਕਾਰ ਕੁਛ ਜ਼ਮੀਨਾਂ ਗਹਿਣੇ ਕਰੇਗੀ ਤੇ ਕੁਛ ਵੇਚੇਗੀ, ਇਹਨਾਂ ਨੇ ਛੱਡਣਾ ਨਹੀਂ ਕੱਖ। ਹਾਂ, ਗਾਣਾ ਸੁਣ ਲਿਆ ਕਰੋ ਬਸ, ਰਣਜੀਤ ਮਨੀ ਦਾ ਚਿੱਟੇ ਚਾਦਰੇ ਜ਼ਮੀਨਾਂ ਗਹਿਣੇ ਪੁੱਤ ਸਰਦਾਰਾਂ ਦੇ। ਇਹਨਾਂ ਦਾ ਹਾਲ ਉਹੀ ਆ, ਇਹ ਚਿੱਟੇ ਚਾਦਰੇ ਜ਼ਮੀਨਾਂ ਗਹਿਣਿਆਂ ਲਈ ਆ। ਉਹ ਅੱਗੇ ਵੀ ਮੈਂ ਗੱਲ ਕਹੀ ਸੀਗੀ ਕਿ ਸੁਖਬੀਰ ਸਿੰਘ ਬਾਦਲ ਵੀ ਇਸੇ ਤਰ੍ਹਾਂ ਹੀ ਕੰਮ ਚਲਾਉਂਦਾ ਰਿਹਾ, ਖਾਸ ਤੌਰ ਤੇ ਸੈਕੰਡ ਟਰਮ ਦੇ ਵਿੱਚ। ਕਦੇ ਪਾਗਲਖਾਨਾ ਵੇਚਤਾ, ਕਦੇ ਜੇਲ੍ਹ ਖਾਨਾ ਵੇਚਤਾ, ਕਦੇ ਕਾਰਖਾਨਾ ਵੇਚਤਾ। ਅਖੀਰ ਦੇ ਵਿੱਚ ਕਰਦਿਆਂ ਕਰਾਉਂਦਿਆਂ ਖਾਨਾ ਹੀ ਖਰਾਬ ਹੋ ਗਿਆ, ਤੇ ਜਿਹੜਾ ਬਚਿਆ ਖੁਚਿਆ ਖਾਨਾ ਉਸ ਖਾਨੇ ਨੂੰ ਹੁਣ ਪੂਰੀ ਤਰ੍ਹਾਂ ਚਾਰੋਂ ਖਾਨੇ ਚਿੱਤ ਕਰਨ ਵਾਸਤੇ ਇਹ ਆ ਗਏ ਆ। ਤਾਂ ਦੇਖਦੇ ਆ ਹੋਰ ਕਿੱਥੋਂ ਕੁ ਤੱਕ ਇਹ ਪੰਜਾਬ ਨੂੰ ਖੁਸ਼ਹਾਲ ਕਰਦੇ ਆ। ਸਮਝ ਗਏ ਨਾ, ਖੁਸ਼ਹਾਲ ਕਿਹਨੂੰ ਕਹਿੰਦੇ ਆ। ਤਾਂ ਇਹਨਾਂ ਦੀ ਨਜ਼ਰ 'ਚ ਉਹ ਖੁਸ਼ਹਾਲੀ ਆ ਜੋ ਆਪਾਂ ਕਹਿ ਸਕਦੇ ਹਾਂ ਬਦਹਾਲੀ ਆ। ਤਾਂ ਇਹਨਾਂ ਨੇ ਹੁਣ ਐਲਾਨ ਕੀਤਾ, ਜਿੱਦਾਂ ਤੁਸੀਂ ਦੇਖਿਆ ਗਿਆ ਰੈਵਨਿਊ ਲੋਕਲ ਬਾਡੀਜ਼ ਕੋਲ ਹੁੰਦੀਆਂ ਜਾਇਦਾਦਾਂ, ਪੋਡਾ ਗਮਾਡਾ ਗਲਾਡਾ, ਇਸ ਤਰ੍ਹਾਂ ਇਹਨਾਂ ਦੀਆਂ ਕੀਮਤੀ ਜਾਇਦਾਦਾਂ ਹੁੰਦੀਆਂ, ਤੇ ਇਹ ਨਿਸ਼ਾਨਦੇਹੀ ਕਰ ਰਹੇ ਆ ਉਹਨਾਂ ਜ਼ਮੀਨਾਂ ਦੀ ਜਿਹੜੀਆਂ 10 ਕਰੋੜ ਤੋਂ ਥੱਲੇ ਆ ਜਾਂ 10 ਕਰੋੜ ਤੋਂ ਉੱਤੇ ਆ, ਕਿ ਜਿਹੜੀਆਂ 10 ਕਰੋੜ ਤੋਂ ਜ਼ਿਆਦਾ ਦੀ ਰਕਮ ਵਾਲੀਆਂ ਜਾਂ ਕੀਮਤ ਵਾਲੀਆਂ ਨੇ ਉਹ ਨਿਲਾਮੀ ਲਈ ਤਿਆਰ ਕਰ ਦਿੱਤੀਆਂ ਜਾਣ, ਮਤਲਬ ਕਿ ਪੱਕੇ ਭਾਂਡੇ ਪਾ ਦਿੱਤੀਆਂ ਜਾਣ। ਜਿਹੜੀਆਂ ਘੱਟ ਕੁ ਨੇ ਉਹ ਥੋੜੀਆਂ ਜਿਹੀਆਂ ਗਹਿਣੇ ਰੱਖ ਕੇ ਕੰਮ ਚਲਾ ਲਿਆ ਜਾਵੇ। ਸੋ ਇਹ ਸਾਡੀ ਪੰਜਾਬ ਸਰਕਾਰ ਦੀ ਹੁਣ ਇਸ ਵੇਲੇ ਦੀ ਪਾਲਿਸੀ ਆ। ਇਹ ਕਿੰਨੀ ਕੁ ਪਾਲਿਸੀ ਜਿਹੜੀ ਪਾਲਿਸ਼ ਕਰਕੇ ਅੱਗੇ ਲੈ ਕੇ ਜਾਣਗੇ ਸਮਾਂ ਦੱਸੂਗਾ। ਪਰ ਵੇਖ ਲਓ ਕਿ ਇਹ ਉਹ ਲੋਕ ਆ ਜਿਹੜੇ ਭੜੋਲੇ ਚੋਂ ਦਾਣੇ ਕੱਢੀ ਜਾਂਦੇ ਆ, ਪਾਉਂਦੇ ਨਹੀਂ।
ਤੁਹਾਡਾ ਘਰ ਦਾ ਜਿੰਨਾ ਮਰਜ਼ੀ ਭੜੋਲਾ ਭਰਿਆ ਹੋਵੇ, ਭੜੋਲਾ ਸਮਝਦੇ ਹੋ ਨਾ, ਜਿਹਦੇ 'ਚ ਆਪਾਂ ਦਾਣੇ ਪਾਉਂਦੇ ਹੁੰਦੇ ਸੀ, ਹੁਣ ਤੇ ਵੈਸੇ ਉਹ ਲੋਹੇ ਦੇ ਡਰਮ ਜੇ ਆ ਗਏ ਆ, ਪਹਿਲਾਂ ਭੜੋਲੇ ਬਣਾਇਆ ਕਰਦੇ ਸੀਗੇ, ਤੇ ਉਹ ਜਿਹੜੇ ਭੜੋਲੇ ਹੁੰਦੇ ਸੀਗੇ ਨਾ, ਉਹ ਦਾਣਿਆਂ ਨਾਲ ਭਰ ਦਿੰਦੇ, ਹੌਲੀ ਹੌਲੀ ਕੱਢੀ ਜਾਂਦੇ। ਹੁਣ ਜੇ ਤੁਸੀਂ ਸਾਲ ਬਾਅਦ ਦਾਣੇ ਨਾ ਪਾਓਗੇ, ਉਹ ਕਿੰਨਾ ਕੁਛ ਚੱਲੂਗੇ, ਸਾਲ ਬਾਅਦ ਦਾਣੇ ਪਾਉਣੇ ਪੈਂਦੇ ਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਭੜੋਲੇ ਚੋਂ ਕੱਢੀ ਜਾ ਰਹੇ ਆ, ਭੜੋਲਾ ਖਾਲੀ ਮੁੜ ਕੇ ਜਦੋਂ ਰਹਿ ਜਾਊਗਾ ਫਿਰ ਉਹਨੂੰ ਚੁੰਮ ਲੈਣ, ਚੱਕ ਲੈਣ, ਕਿਉਂਕਿ ਵਿੱਚੋਂ ਤਾਂ ਸਭ ਕੁਛ ਖੋਖਲਾ ਕਰ ਦੇਣਗੇ ਨਾ। ਤਾਂ ਮੈਂ ਸਮਝਦਾ ਕਿ ਸਰਕਾਰਾਂ ਨਹੀਂ ਹੈ, ਮਾਫ਼ ਕਰਨਾ, ਇਹ ਸਰਕਾਰਾਂ ਨਹੀਂ ਹੈ, ਇਹ ਸਿਆਸੀ ਮਾਫੀਆ ਹੈ, ਜਿਹੜੇ ਸਿਰਫ ਚਟਮ ਕਰਨਾ ਜਾਣਦੇ ਆ, ਇਸ ਭੜੋਲੇ ਨੂੰ ਭਰਨਾ ਨਹੀਂ ਜਾਣਦੇ। ਤਾਂ ਲੋਕ ਕੌਣ ਆ ਹੁਣ ਉਹ ਕਹਿਣ ਦੀ ਜ਼ਰੂਰਤ ਨਹੀਂ, ਜਿਹੜੇ ਇਹੋ ਜਿਹੇ ਲੋਕਾਂ ਦੀਆਂ ਚਾਲਾਂ ਨੂੰ ਸਮਝ ਨਹੀਂ ਰਹੇ। ਤਾਂ ਦੇਖਣਾ ਪਏਗਾ ਕਿ ਉਸ ਸਰਕਾਰ ਦੇ ਨਾਲੋਂ ਜਦੋਂ ਇਸ ਸਰਕਾਰ ਦੀ ਤੁਲਨਾ ਹੋਏਗੀ 5-5 ਸਾਲਾਂ ਬਾਅਦ, ਤਾਂ ਸਭ ਤੋਂ ਜ਼ਿਆਦਾ ਨੁਕਸਾਨ ਕਿੰਨੇ ਪਹੁੰਚਾਇਆ ਹੋਵੇਗਾ। ਮੇਰੇ ਖਿਆਲ ਦੇ ਨਾਲ ਦੌੜ ਹੀ ਇਸ ਗੱਲ ਦੀ ਲੱਗੀ ਆ ਕਿ ਤੁਸੀਂ ਨੁਕਸਾਨ ਘੱਟ ਪਹੁੰਚਾਇਆ ਸੀ, ਅਸੀਂ ਤੁਹਾਡੇ ਤੋਂ ਬਹੁਤਾ ਕਰਕੇ ਦਿਖਾਉਣਾ ਜੇ। ਜੀ ਜੀ। ਤੇ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸਪੈਸ਼ਲ ਚੀਫ ਸੈਕਟਰੀ ਦੀ ਚਿੱਠੀ ਬਣੀ ਇੱਕ ਬੁਝਾਰਤ। ਦੇਖੋ ਉਹ ਚਿੱਠੀ ਤੁਸੀਂ ਪੜ੍ਹ ਲਈ ਹੋਣੀ ਮੇਰੇ ਖਿਆਲ ਦੇ ਨਾਲ ਖਬਰਾਂ ਦੇ ਵਿੱਚ, ਕਿ ਜਿਹੜੇ ਉਹ ਹੈਗੇ ਸਪੈਸ਼ਲ ਸੈਕਟਰੀ, ਉਹਨਾਂ ਨੇ ਚਿੱਠੀ ਲਿਖੀ ਆ ਕਿ ਸਮਝੌਤਿਆਂ ਦਾ ਇਸ ਵੇਲੇ ਰਿਵਿਊ ਹੋਣਾ ਚਾਹੀਦਾ ਜਦੋਂ ਬਜਟ ਸੈਸ਼ਨ ਹੋਊਗਾ, ਯਾਨੀ ਖਾਸ ਤੌਰ ਤੇ ਜਿਹੜੇ ਬਿਜਲੀ ਸਮਝੌਤੇ ਆ। ਤਾਂ ਉਹ ਬੜੀ ਹੈਰਾਨ ਕਰਦੀ ਹੈ ਚਿੱਠੀ, ਕਿਉਂਕਿ ਉਹ ਜਿਹੜੇ ਸੀਨੀਅਰ IAS ਆ, ਉਹ ਮੇਰੇ ਖਿਆਲ ਦੇ ਨਾਲ KBS ਸਿੱਧੂ ਜੀ ਆ, ਜਿਨ੍ਹਾਂ ਨੇ ਇਹ ਚਿੱਠੀ ਲਿਖੀ ਆ, ਉਹ ਸਪੈਸ਼ਲ ਚੀਫ ਸੈਕਟਰੀ ਨੇ ਇਸ ਟਾਈਮ। ਤਾਂ ਉਹਨਾਂ ਦੀ ਚਿੱਠੀ ਬੁਝਾਰਤ ਬਣ ਗਈ ਆ ਕਿ ਇਹਨਾਂ ਨੂੰ ਬੈਠੇ ਬੈਠੇ ਕਿਉਂ ਖਿਆਲ ਆਇਆ, ਭਾਈ ਮੇਰੇ ਦਿਲ ਮੇ ਖਿਆਲ ਆਇਆ ਹੈ। ਤਾਂ ਉਹ ਕਹਿੰਦੇ ਕਿ ਇਹਨਾਂ ਨੂੰ ਖਿਆਲ ਕਾਹਤੋਂ ਆਇਆ। ਇਹ ਸਾਰੀਆਂ ਚਰਚਾਵਾਂ ਚੱਲੀਆਂ, ਵੈਸੇ ਉਹਨਾਂ ਨੇ ਸਰਕਾਰ ਦੇ ਅੱਗੇ ਵੀ ਦੁਬਿਧਾ ਖੜੀ ਕਰ ਦਿੱਤੀ, ਪਰ ਹੋ ਸਕਦਾ ਉਹਨਾਂ ਨੇ ਦੱਸਿਆ ਹੋਵੇ ਕਿ ਭਾਈ ਮੇਰੇ ਕੋਲ ਐਸਾ ਜਾਦੂ ਹੈ। ਕਿਉਂਕਿ ਦੇਖੋ ਜਿਹੜੇ ਇਹ ਸਿੱਧੂ ਸਾਹਿਬ ਆ, ਇਹ ਸੀਨੀਅਰ ਸੀਗੇ, ਪਰ ਜਦੋਂ ਸਰਕਾਰ ਬਣੀ, ਜਿਹੜਾ ਚੀਫ ਸੈਕਟਰੀ, ਜਿਹੜਾ ਕਿ ਸਭ ਤੋਂ ਵੱਡਾ ਅਹੁਦਾ ਹੁੰਦਾ ਬਿਊਰੋਕ੍ਰੇਸੀ ਦੇ ਵਿੱਚ, ਉਸ ਅਹੁਦੇ ਤੇ ਵਿਰਾਜਮਾਨ ਕੀਤਾ ਗਿਆ ਸੀਗਾ ਕਰਨ ਅਵਤਾਰ ਸਿੰਘ ਜੀ ਨੂੰ। ਇਹ ਰਹਿ ਗਏ ਸਨ। ਹੁਣ ਦੱਸਦੇ ਆ ਕਿ ਦਿੱਲੀੋਂ ਤਾਰਾਂ ਖੜਕੀਆਂ ਨੇ KBS ਸਿੱਧੂ ਦੀਆਂ ਕਿ ਸ਼ਾਇਦ ਇਹਨਾਂ ਨੂੰ ਮੌਕਾ ਮਿਲ ਸਕਦਾ ਹੈ। ਕਿਉਂਕਿ ਜਲਦੀ ਜਿਹੜੇ ਕਰਨ ਅਵਤਾਰ ਸਿੰਘ ਜੀ ਆ, ਉਹ ਰਿਟਾਇਰਡ ਹੋ ਸਕਦੇ ਆ, ਤੇ ਉਹਨਾਂ ਨੂੰ ਸ਼ਾਇਦ ਇੱਧਰ ਕਿਤੇ ਐਡਜਸਟਮੈਂਟ ਕੀਤੀ ਜਾ ਸਕਦੀ ਹੈ ਉਹਨਾਂ ਦੀ, ਜਿੱਧਰ ਆਪਾਂ ਬਿਜਲੀ ਵਾਲਾ ਰੌਲਾ ਸੁਣ ਰਹੇ ਹਾਂ। ਤਾਂ ਕਰਕੇ ਇਹ ਇੱਕ ਬੁਝਾਰਤ ਬਣੀ ਹੋਈ ਆ ਕਿ KBS ਸਿੱਧੂ ਜੀ ਨੇ ਚਿੱਠੀ ਕਿਉਂ ਲਿਖੀ ਹੈ। ਪਰ ਉਹਦੇ ਵਿੱਚੋਂ ਚਰਚਾ ਚੱਲ ਰਹੀ ਹੈ ਕਿ ਸ਼ਾਇਦ ਇਹ ਇੱਕ ਜਿੱਦਾਂ ਬਿਊਰੋਕ੍ਰੇਸੀ ਦੇ ਵਿੱਚ ਚੱਲਦੀ ਹੁੰਦੀ ਹੈ ਭੱਜ ਨੱਠ, ਉਸ ਭੱਜ ਨੱਠ ਦੇ ਵਿੱਚੋਂ ਹੀ ਨਿਕਲਿਆ ਇੱਕ ਪੈਂਤੜਾ ਕਿ KBS ਸਿੱਧੂ ਹੋਰਾਂ ਨੇ ਇੱਕ ਚਾਲ ਚੱਲੀ ਆ। ਉਹ ਕਿੰਨੀ ਕਾਮਯਾਬ ਹੁੰਦੀ ਆ, ਦੇਖੀ ਜਾਂਦੀ ਅੱਗੇ ਜਾ ਕੇ। ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ, ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਜ਼ਿੰਦਗੀ ਜਿਹੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।